ਗੱਲ ਇਹ ਵੀ ਦੇਖ ਪੱਕੀ ਹੋਏ ਨਾ ਚੌਲ ਇੱਕ ਹੀ ਵੰਦਾ ਜਿਵੇਂ ਸਿਆਣੇ ਆਇਆ ਉਹ ਨਹੀਂ ਉਹ ਕੋਈ ਕਾਂ ਮਰਨ ਲੱਗਾ ਨਾ ਵਡੇਰਾ ਤੇ ਉਹਨੇ ਨਿੱਕੇ ਨਿੱਕੇ ਕਾਂ ਸਾਰੇ ਇਕੱਠੇ ਕਰ ਲਏ ਤੇ ਉਹਨੇ ਆਖਿਆ ਗੱਲ ਸੁਣੋ ਇਹ ਜਿਹੜਾ ਇਨਸਾਨ ਹੈ ਨਾ ਜਿਹਨੂੰ ਇਨਸਾਨ ਆਂਦੇ ਨੇ ਬੜਾ ਖੋਚਲ ਹੈ ਤੇ ਜਦੋਂ ਇਹ ਨੀਵਾਂ ਹੋਣ ਲੱਗੇਗਾ ਨਾ ਤੇ ਉੱਡ ਜਾਇਓ ਤੇ ਇੱਕ ਆਖਣ ਲੱਗਾ ਕਿਉਂ ਤੇ ਉਸ ਆਖਿਆ ਇਹ ਬੜਾ ਖੋਚਲ ਹੈ ਜਿਹੜਾ ਇਨਸਾਨ ਹੈ ਜੋ ਨੀਵਾਂ ਹੋਣ ਲੱਗੇ ਨਾ ਤੁਹਾਨੂੰ ਮਾਰਨ ਵਾਸਤੇ ਕੋਈ ਇਹ ਰੋੜਾ ਬੱਟਾ ਫੜਨ ਲੱਗੇਗਾ ਤੇ ਉੱਡ ਜਾਇਓ ਤੇ ਉਹ ਕਾਂ ਆਖਣ ਲੱਗਾ ਉਹਨੇ ਆਖਿਆ ਜੀ ਉਹਨੇ ਪਹਿਲਾਂ ਹੀ ਕੱਛੇ ਦਿੱਤਾ ਹੋਇਆ ਤੁਸੀਂ ਆਖਿਆ ਤੁਸੀਂ ਆਪ ਹੀ ਬੜੇ ਸਿਆਣੇ ਹੋ ਮੈਂ ਮਤਾਂ ਕੀ ਦੇਣ ਉਹ ਮੈਂ ਕੀ ਗੱਲ ਸੁਣਾਣੀ ਤੁਸੀਂ ਆਪ ਹੀ ਬਹਾਵਲਪੁਰ ਵਾਲੇ ਬੜੇ ਸਿਆਣੇ ਹੋ 118 DB ਵਾਲੇ ਹੋ ਉਹ ਬੜੇ ਸਿਆਣੇ ਹੋ ਤੁਸੀਂ ਉਹ ਕੋਈ ਬੀਬੀ ਸੀ ਤੇ ਉਹ ਹੈ ਸੀ ਮਾੜੇ ਘਰ ਦੀ ਤੇ ਉਹਦਾ ਦਿਲ ਕੀਤਾ ਵੀ ਮੈਂ ਕੋਈ ਛਾਪ ਛੱਲਾ ਬਣਵਾਵਾਂ ਉਹਨੇ ਇੰਜ ਕੀਤਾ ਵੀ ਕੋਈ ਸ਼ਾਮਾਂ ਘਰ ਦੀਆਂ ਵੇਚ ਕੇ ਨਾ ਤੇ ਉਹਨੇ ਇੱਕ ਛਾਪ ਬਣਵਾ ਲਈ ਤੋ ਜਿਹੜੇ ਬੰਦੇ ਨੇ ਵੀ ਕਾਰ ਲਈ ਹੋਵੇ ਕੋਠੀ ਲਈ ਬਣਾਈ ਹੋਵੇ ਜਾਂ ਉਹਨੇ ਕੋਈ ਛਾਪ ਛੱਲਾ ਕੋਈ ਆਈਫੋਨ ਹੀ ਲੈ ਲਿਆ ਹੋਵੇ ਤਾਂ ਫਿਰ ਇੰਜ ਕਰ ਕਰਕੇ ਗੱਲ ਕਰਦੇ ਉਹ ਛਾਪ ਵੀ ਪਾਈ ਹੋਏ ਨਾ ਤੇ ਉਹ ਬੀਬੀ ਨੇ ਛਾਪ ਬਣਵਾਈ ਸੀ ਤੇ ਉਹਨੂੰ ਪੁੱਛੇ ਕੋਈ ਨਾ ਵੀ ਛਾਪ ਬਣਵਾਈ ਤੇ ਉਹ ਗੱਲ ਕਰੇ ਵੀ ਉਹ ਭੈਣ ਫਲਾਣੀ ਗੱਲ ਇੰਜ ਦੀ ਤੇ ਉਹ ਫਲਾਣੀ ਗੱਲ ਇੰਜ ਦੀ ਉਹ ਇੰਜ ਦੀ ਗੱਲ ਤੇ ਉਹ ਇੰਜ ਤੂੰ ਆਖਣ ਅੱਗੇ ਗੱਲ ਇੰਜ ਕਰਦੀ ਤੇ ਹੁਣ ਇੰਜ ਕਰਕੇ ਗੱਲ ਪੁੱਛਿਆ ਕਿਸੇ ਵੀ ਨਾ ਕਿਸੇ ਨਾ ਪੁੱਛਿਆ ਤੇ ਉਹ ਚੱਠਾ ਸਾਹਿਬ ਬੜੀ ਡਿਸਾਰਡ ਹੋਈ ਤੇ ਉਸ ਆਖਿਆ ਮੈਨੂੰ ਪੁੱਛਦਾ ਹੀ ਕੋਈ ਨਹੀਂ ਛਾਪ ਮੈਂ ਬੜੀਆਂ ਛਾਵਾਂ ਵੇਚ ਕੇ ਬਣਵਾਈ ਹੈ ਤੇ ਇਹ ਤਾਂ ਕਿਸੇ ਨੂੰ ਕਦਰ ਹੀ ਨਹੀਂ ਉਹ ਡਿਸਾਰਡ ਹੋ ਗਈ ਘਰ ਗਈ ਤਾਂ ਉਹਨੂੰ ਚਲਾਣੀ ਨੂੰ ਅੱਗ ਲਾ ਲਈ ਤੇ ਤਾਰੇ ਜਿਹੜੇ ਵੇਲੇ ਉੱਡੇ ਨਾ ਤੇ ਉਹ ਭਾਂਬੜ ਮੱਚਿਆ ਤੇ ਉਹ ਆਂਢ ਗੁਆਂਢ ਦੂਜਾ ਤੀਜਾ ਉਹ ਸਾਰੇ ਇਕੱਠੇ ਹੋਏ ਤੇ ਉਹ ਅੱਗ ਛੱਗ ਬੁਝਾਈ ਉਹ ਨਾ ਤੇ ਵਿੱਚੋਂ ਜੀਆਂ ਪੁੱਛਿਆ ਵੀ ਉਸ ਆਖਿਆ ਮਾਈ ਕੋਈ ਸ਼ੈ ਬਚੀ ਵੀ ਹੈ ਕਿ ਨਹੀਂ ਤੁਸੀਂ ਆਖਿਆ ਛਾਪ ਬਚੀ ਹੈ ਜੀ ਨਾ ਉਹ ਪੂਰੀ ਦੁਨੀਆ 'ਚ ਬਹਿ ਕੇ ਵੇਖਣ ਵਾਲਿਓ ਸੁਣਨ ਵਾਲਿਓ ਤੁਹਾਡੇ ਲਾਈਕ ਫਾਲੋ ਕਰਨ ਦਾ ਸ਼ੁਕਰੀਆ ਅਦਾ ਕਰਦੇ ਆ ਮੈਂ ਤੁਹਾਡੀ ਬਹੁਤ ਜ਼ਿਆਦਾ ਰਿਸਪੈਕਟ ਕਰਨਾ ਤੇ ਨਾਲ ਹੀ ਇਹ ਗੱਲ ਆਖਣਾ ਚਾਹੁੰਦਾ ਕਿ ਮੇਰੀ ਜਿਹੜੀ ਬਚਤ ਹੈ ਨਾ ਜਿਹੜੀ ਮੇਰੀ ਕਮਾਈ ਹੈ ਜਿਹੜਾ ਮੇਰਾ ਅਹਿਸਾਸ ਹੈ ਉਹ ਹੈ ਜੀ ਨੇ ਆ ਮਾਰੋ ਪੁੱਤਰ ਕੈਮਰਾ ਇਹਨਾਂ ਜੀਆਂ ਕਿੱਡੇ ਸੋਹਣੇ ਸੋਹਣੇ ਚਿਹਰੇ ਬੈਠੇ ਨੇ ਸਾਰੇ ਤੇ ਜਿੰਨੇ ਬਾਹਰ ਬੈਠੇ ਹੋ ਜਿਹੜੇ ਅੰਦਰ ਬੈਠੇ ਹੋ ਜਿੱਥੇ ਜਿੱਥੇ ਬਹਿ ਕੇ ਵੇਂਦੇ ਸੁਣਦੇ ਹੋ ਮੇਰੀ ਕਮਾਈ ਤੁਸੀਂ ਹੋ ਮੈਂ ਸਾਰਾ ਕੁਝ ਫੂਕ ਫਾਕ ਕੇ ਨਾ ਤੇ ਜੇ ਕੋਈ ਬਚਾਇਆ ਤੇ ਮੈਂ ਜੀ ਬਚਾਏ ਨਾ ਕੋਈ ਮਹਿਕਮਾ ਕੋਈ ਅਦਾਰਾ ਕੋਈ ਵੀ ਜੇ ਸਾਹਿਬ ਨਾ ਜਾਣਦਾ ਹੋਵੇ ਤਾਂ ਸਾਹਿਬਾਂ ਦਾ ਮੁੰਸ਼ੀ ਜਾਣਦਾ ਹੋਏ ਤਾਂ ਹਾਂ ਜੇ ਮੁੰਸ਼ੀ ਨਾ ਜਾਣਦਾ ਹੋਵੇ ਤਾਂ ਕਿਸੇ ਅਦਾਰੇ ਦਾ ਅੱਗੇ ਸਿਕਿਉਰਿਟੀ ਗਾਰਡ ਪਹਿਰੇਦਾਰ ਜ਼ਰੂਰ ਜਾਣਦਾ ਹੋਏ ਤਾਂ ਕਿਉਂ ਐ ਹੀ ਬਚਤ ਸੋ ਇਸ ਵਾਸਤੇ ਮੇਰੇ ਬਾਬਾ ਜੀ ਫਰਮਾਉਂਦੇ ਹੁੰਦੇ ਸਨ ਕਿ ਜਦੋਂ ਤੁਸੀਂ ਬੁਲੰਦੀ ਤੇ ਉਰੂਜ ਤੇ ਬੁਲੰਦੀ ਦੇ ਪਹਾੜ ਤੇ ਚੜੋ ਨਾ ਤੇ ਮੁਹੱਬਤਾਂ ਦੇ ਚਾਹਤਾਂ ਦੇ ਫੁੱਲਾਂ ਦੇ ਬੀਂ ਖਿਲਾਰਦੇ ਜਾਓ ਤਾਂ ਕਿ ਖੁਦਾ ਨਾ ਕਰੇ ਤੁਹਾਨੂੰ ਅਗਰ ਵਾਪਸ ਪਲਟਣਾ ਪਏ ਨਾ ਤੇ ਵਾਪਸ ਆਉਂਦਿਆਂ ਅੱਗੋਂ ਜਿਹੜੇ ਫੁੱਲਾਂ ਦੇ ਬੀਂ ਖਿਲਾਰੇ ਜੇ ਨਾ ਫਿਰ ਫੁੱਲ ਖਿੜੇ ਹੋਣ ਜੇ ਤੁਹਾਨੂੰ ਅੱਲਾ ਨੇ ਰੋਜ਼ ਦਿੱਤਾ ਹੈ ਬੁਲੰਦੀ ਦਿੱਤੀ ਹੈ ਤਰੱਕੀ ਦਿੱਤੀ ਹੈ ਉਹਦਾ ਦਿੱਤਾ ਹੈ ਤੇ ਜੇ ਤੁਸੀਂ ਜਾਂਦਿਆਂ ਨਫ਼ਰਤਾਂ ਦੇ ਉਹ ਬੀਂ ਖਿਲਾਰਦੇ ਜਾਓਗੇ ਨਾ ਤੇ ਵਾਪਸ ਆਉਂਦਿਆਂ ਕੰਡੇ ਹੀ ਲੱਭਣੇ ਨੇ ਲਓ ਜੀ ਇਹਦੇ ਨਾਲ ਹੀ ਮੈਂ ਅੱਜ ਦਾ ਪ੍ਰੋਗਰਾਮ ਖਤਮ ਕਰਨਾ ਚੌਰੀ ਨਿਸ਼ਾਨ ਚੱਠਾ ਸਾਹਿਬ ਦੇ ਡੇਰੇ ਬਹਿ ਕੇ ਅੱਜ ਦਾ ਇਹ ਪ੍ਰੋਗਰਾਮ 118 DB ਜ਼ਿਲ੍ਹਾ ਬਹਾਵਲਪੁਰ ਹੈਡ ਰਾਜਕਾਂ ਤੋਂ ਅੱਗੇ ਇਹ ਪਿੰਡ ਹੁੰਦਾ ਇੱਥੇ ਬਹਿ ਕੇ ਤੇ ਮੈਂ ਪ੍ਰੋਗਰਾਮ ਰਿਕਾਰਡ ਕਰ ਰਿਹਾ और अल्लाह का शुक्र अल्लाह का फजल अल्हम्दुलिल्लाह कि मैनू अल्लाह पाक की ज़ात ने सुफियान भाई जैसे उस्मान भाई जैसे मास्टर साहब जैसे इन्हां वीरां जैसे हीरे प्यारे दोस्त दिते ने इहदे नाल ही अपना प्रोग्राम ख़त्म करना दुआवां च याद रखियो मिलने एक नवी वीडियो दे नाल अल्लाह सोहणे दे वाले जज़ाकल्लाह दुआवां च याद रखियो अल्लाह शुक्रिया।